ਦੁਨੀਆ ਭਰ ਵਿੱਚ ਵਸਦੇ 25 ਕਰੋੜ ਤੋਂ ਵੱਧ ਪੰਜਾਬੀਆਂ ਦੇ ਦਿਲ ਦੀ ਧੜਕਣ ਭੁਲੇਖਾ ਟੀਵੀ। ਤੁਹਾਡਾ ਮਨਪਸੰਦ ਭੁਲੇਖਾ ਟੀਵੀ ਜੋ ਭੁਲੇਖਾ ਨਹੀਂ ਪਾਉਂਦਾ, ਰਾਹ ਪਾਉਂਦਾ ਹੈ। ਤੇ ਉਸੇ ਭੁਲੇਖਾ ਟੀਵੀ ਦੇ ਪ੍ਰੋਗਰਾਮ ਗੱਲਬਾਤ ਦੇ ਨਾਲ ਹਾਜ਼ਰ ਤੁਹਾਡੀ ਸੇਵਾ ਵਿੱਚ ਤੁਹਾਡਾ ਸੇਵਕ। ਖਬਰ ਪੜ੍ਹ ਰਿਹਾ ਸਾਂ ਸਵੇਰੇ ਨਾਸ਼ਤੇ ਵੇਲੇ, ਕਿਉਂਕਿ ਖਬਰਾਂ ਪੜ੍ਹਿਆ ਬਗੈਰ ਜਾਂ ਟੀਵੀ ਤੇ ਖਬਰਾਂ ਵੇਖਿਆ ਬਗੈਰ ਅੱਖ ਨਹੀਂ ਖੁੱਲ੍ਹਦੀ। ਤੇ ਜਦੋਂ ਤੁਸੀਂ ਅਖਬਾਰ ਪੜ੍ਹ ਲੈਂਦੇ ਹੋ, ਜਦੋਂ ਤੁਸੀਂ ਟੀਵੀ ਦੀਆਂ ਖਬਰਾਂ ਵੇਖ ਲੈਂਦੇ ਹੋ, ਤੇ ਫਿਰ ਤੁਹਾਨੂੰ ਕੋਮੇ ਦੇ ਵਿੱਚ ਜਾਣ ਤੋਂ ਤੁਸੀਂ ਆਪ ਵੀ ਆਪਣੇ ਆਪ ਨੂੰ ਨਹੀਂ ਬਚਾ ਸਕਦੇ। ਖਬਰ ਇਹ ਸੀ ਕਿ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਜਿਹੜੀ ਇਸ ਵੇਲੇ ਮਨਾਮੂਹੀ ਜ਼ਮੀਨ ਪਈ ਹੈ, ਬੰਜਰ ਤੇ ਬੇਕਾਰ ਜ਼ਮੀਨ ਪਈ ਹੈ, ਲੱਖਾਂ ਏਕੜ ਜਿਹੜੀ ਜ਼ਮੀਨ ਪਈ ਹੈ ਸਰਕਾਰੀ, ਉਸ ਨੂੰ ਕਾਰਪੋਰੇਟ ਸ਼ੋਬਿਆਂ ਰਾਹੀਂ ਆਬਾਦ ਕੀਤਾ ਜਾਏ ਤੇ ਉਸ ਤੋਂ ਰਿਟਰਨ ਹਾਸਲ ਕੀਤਾ ਜਾਏ। ਹੁਣ ਗੱਲ ਇਹ ਹੈ ਕਿ ਜੇ ਤੁਸੀਂ ਇੱਕ ਅੱਖ ਬੰਦ ਕਰਕੇ ਦੂਜੀ ਖੋਲ ਲਵੋ, ਭਾਵੇਂ ਇਹ ਖੋਲ ਲਵੋ ਤੇ ਭਾਵੇਂ ਇਹ ਖੋਲ ਲਵੋ, ਤੇ ਛੋਟਾ ਜਿਹਾ ਇੱਕ ਆਈਡੀਆ ਹੈ। ਹਾਲਾਂਕਿ ਆਈਡੀਆ ਕਦੀ ਛੋਟਾ ਨਹੀਂ ਹੁੰਦਾ। ਹਰ ਆਈਡੀਆ ਭਾਵੇਂ ਭੋਰਾ ਜਿਹਾ ਹੋਵੇ, ਹੁੰਦਾ ਬਹੁਤ ਵੱਡਾ ਹੈ। ਉਹ ਇਹ ਹੈ ਕਿ ਇਸ ਵੇਲੇ ਜਿੰਨੇ ਕਿ ਏਕੜ ਸਰਕਾਰੀ ਪਏ ਨੇ, ਬੇਕਾਰ ਪਏ ਨੇ, ਉਸ ਤੇ ਵਾਹੀ ਬੀਜੀ ਨਹੀਂ ਹੋ ਰਹੀ, ਉਸ ਨੂੰ ਬੇਕਾਰ ਕਰਕੇ ਸੁੱਟਿਆ ਗਿਆ ਹੈ। ਉਹਨਾਂ ਚੋਂ ਬਹੁਤ ਸਾਰੇ ਏਕੜ, ਬਹੁਤ ਸਾਰਾ ਰਕਬਾ ਜਾਂ ਤੇ ਲੈਂਡ ਮਾਫੀਆ ਗਾਇਬ ਕਰ ਗਿਆ, ਜਾਂ ਫਿਰ ਹਾਊਸਿੰਗ ਸੁਸਾਇਟੀ ਵਾਲਾ ਜਿਹੜਾ ਮਾਫੀਆ ਹੈ ਉਹ ਉਸ ਤੇ ਨਜਾਇਜ਼ ਕਾਬਜ਼ ਹੋ ਗਿਆ। ਤੇ ਬਿਹਤਰ ਇਹ ਹੈ ਕਿ ਇਹ ਜ਼ਮੀਨ ਜਿਹੜੀ ਕਿ ਸਰਕਾਰੀ ਹੈ, ਉਸ ਨੂੰ ਕਾਰਪੋਰੇਟ ਅਦਾਰਿਆਂ ਰਾਹੀਂ ਆਬਾਦ ਕਰਨ ਦੇ ਬਜਾਏ ਜਾਂ ਉਸ ਤੋਂ ਕੋਈ ਰਿਟਰਨ ਹਾਸਲ ਕਰਨ ਦੇ ਬਜਾਏ ਬਿਹਤਰ ਇਹ ਹੋਏਗਾ ਕਿ ਇਸ ਵੇਲੇ ਲੱਖਾਂ ਕਰੋੜਾਂ ਲੋਕ ਉਹ ਨੇ ਜਿਹੜੇ ਕਿ ਬੇਜ਼ਮੀਨ ਕਿਸਾਨ ਨੇ। ਤੇ ਬਿਹਤਰ ਇਹ ਹੋਏਗਾ ਕਿ ਇਸ ਤੋਂ ਪਹਿਲਾਂ ਕਿ ਸਾਡੇ ਦੇਸ਼ ਵਿੱਚ ਕੋਈ ਨਕਸਲਿਜ਼ਮ ਟਾਈਪ ਕੋਈ ਮੂਵਮੈਂਟ ਸ਼ੁਰੂ ਹੋਵੇ, ਜਾਂ ਫਿਰ ਇੱਥੇ ਦੇ ਇਹ ਕੋਈ ਚਾਂਸ ਨਹੀਂ ਕਿ ਨਕਸਲੀ ਬਾੜੀਆਂ ਦੀ ਜਿਹੜੀ ਮੂਵਮੈਂਟ ਸੀ ਉਹਦੇ ਵਿੱਚ ਤੇ ਉਹ ਬੰਦਿਆਂ ਨੂੰ ਲਮਕਾ ਕੇ ਜ਼ਮੀਨ ਖੋਹ ਕੇ ਗਰੀਬਾਂ ਨੂੰ ਵੰਡਦੇ ਸਨ। ਉਸ ਤੋਂ ਬਾਅਦ ਜਿਹੜੀ ਤਹਿਰੀਕ ਚੱਲੀ ਉਹ ਵਿਨੋਦ ਭਾਵੇ ਦੀ ਤਹਿਰੀਕ ਸੀ, ਕਿ ਜਿਹਦੇ ਵਿੱਚ ਉਹਨਾਂ ਨੇ ਲੋਕਾਂ ਨੂੰ ਆਖਿਆ ਕਿ ਯਾਰ ਤੁਹਾਡੇ ਕੋਲ ਇੰਨੇ ਰਕਬੇ ਪਏ ਨੇ, ਹਜ਼ਾਰਾਂ ਦੇ ਹਿਸਾਬ ਨਾਲ ਏਕੜ ਸਾਹਿਬ ਹੀ ਬੈਠੇ ਹੋ, ਬੇਕਾਰ ਪਏ ਨੇ, ਵਾਹੀ ਬੀਜੀ ਨਹੀਂ ਹੁੰਦੀ, ਗਰੀਬਾਂ ਨੂੰ ਵੰਡ ਦਿਓ। ਤੇ ਉਸ ਨੇ 1952 ਤੋਂ ਲੈ ਕੇ 1982 ਤਾਈਂ ਤਕਰੀਬਨ ਕੋਈ 4 ਮਿਲੀਅਨ ਏਕੜ ਰਕਬਾ ਗਰੀਬਾਂ ਦੇ ਵਿੱਚ ਵੰਡਿਆ, ਬੇਜ਼ਮੀਨ ਕਿਸਾਨਾਂ ਦੇ ਵਿੱਚ ਵੰਡਿਆ, ਤੇ ਉਹ ਰਕਬਾ ਆਬਾਦ ਹੋ ਗਿਆ। ਤੇ ਨਕਸਲਵਾਦੀਆਂ ਦੀ ਜਦੋਂ ਤਹਿਰੀਕ ਚੱਲ ਰਹੀ ਸੀ, ਤੇ ਸਾਡੇ ਇੱਥੇ ਵੀ ਮਜ਼ਦੂਰ ਕਿਸਾਨ ਪਾਰਟੀ ਵੱਲੋਂ ਉਹ ਤਹਿਰੀਕ ਚੱਲੀ, ਤੇ ਹਸ਼ਤਨਗਰ ਤਹਿਰੀਕ ਦੇ ਵਿੱਚ ਵੀ ਉਹਨਾਂ ਨੇ ਬੇਜ਼ਮੀਨ ਕਿਸਾਨਾਂ ਨੂੰ ਵੱਡਿਆਂ ਤੋਂ ਜ਼ਮੀਨਾਂ ਲੈ ਕੇ ਖੋਹ ਕੇ ਜਿਹੜਾ ਉਹਨਾਂ ਬੇਜ਼ਮੀਨ ਲੋਕਾਂ ਨੂੰ ਵੰਡੀ, ਤੇ ਉਹ ਲੋਕਾਂ ਦੀ ਹਾਂਡੀ ਰੋਟੀ ਵੀ ਚੱਲੀ ਤੇ ਉਹ ਬੇਕਾਰ ਜ਼ਮੀਨਾਂ ਵੀ ਆਬਾਦ ਹੋ ਗਈਆਂ। ਤੇ ਇਸ ਵੇਲੇ ਜੋ ਸੂਰਤ ਹਾਲ ਹੈ ਉਹ ਬੜੀ ਮਾਯੂਸ ਕੁਨ ਸੂਰਤ ਹਾਲ ਹੈ ਕਿ ਇਸ ਵੇਲੇ ਸਵਾਏ ਇੱਥੇ ਮਾਯੂਸੀ ਦੇ ਹੋਰ ਕੁਝ ਨਹੀਂ। ਬੇਜ਼ਮੀਨ ਕਿਸਾਨ ਮਨਾਮੂਹੀ ਨੇ, ਲੱਖਾਂ ਕਰੋੜਾਂ ਨੇ, ਕਿ ਜਿਹੜੀ ਜ਼ਮੀਨ ਲੱਖਾਂ ਏਕੜ ਦੇ ਹਿਸਾਬ ਦੇ ਨਾਲ ਸਰਕਾਰੀ ਜ਼ਮੀਨ ਪਈ ਹੈ, ਤੇ ਜੇ ਤੁਸੀਂ 5-5 ਕਿੱਲੇ ਬੇਜ਼ਮੀਨ ਕਿਸਾਨਾਂ ਨੂੰ ਦੇ ਦਿਓ, ਲੰਬੀ ਲੀਜ਼ ਤੇ ਦੇ ਦਿਓ, ਜਾਂ ਕਿ ਉਹਨਾਂ ਦੀ ਮਲਕੀਅਤ ਬਣਾ ਦਿਓ, ਤੇ ਜਿਵੇਂ ਭਾਵੇ ਐਕਟ ਦੇ ਤਹਿਤ ਭਾਰਤ ਦੇ ਵਿੱਚ ਉਹਨਾਂ ਨੇ ਆਖਿਆ ਸੀ ਕਿ ਇਹ ਜਿਹੜੇ 5-5 ਏਕੜ ਤੁਹਾਨੂੰ ਦੇ ਰਹੇ ਆ, ਇਸ ਜ਼ਮੀਨ ਨੂੰ ਤੁਸੀਂ ਵੇਚ ਨਹੀਂ ਸਕਦੇ, ਅਲਬੱਤਾ ਆਪਣੀ ਅਗਲੀ ਜਨਰੇਸ਼ਨ ਨੂੰ ਤੁਸੀਂ ਉਹਨਾਂ ਨੂੰ ਵੰਡ ਸਕਦੇ ਹੋ। ਤੇ ਇੱਥੇ ਵੀ ਕੋਈ ਐਸਾ ਕਾਨੂੰਨ ਬਣਾ ਕੇ ਜੇ ਉਹ ਸਰਕਾਰੀ ਜ਼ਮੀਨ ਬੇਜ਼ਮੀਨ ਕਿਸਾਨਾਂ ਨੂੰ ਦਿੱਤੀ ਜਾਏ, ਤੇ ਇੱਕ ਪਾਸੇ ਤੇ ਲੱਖਾਂ ਕਰੋੜਾਂ ਚੁੱਲ੍ਹੇ ਗਰਮ ਹੋਣਗੇ, ਤੇ ਦੂਜੇ ਪਾਸੇ ਸਾਡੀਆਂ ਬੇਕਾਰ ਪਈਆਂ ਸਰਕਾਰੀ ਜ਼ਮੀਨਾਂ ਆਬਾਦ ਹੋ ਜਾਣਗੀਆਂ। ਤੇ ਜੇ ਇਹ ਕੁਝ ਨਾ ਹੋਇਆ ਤੇ ਫਿਰ ਲੈਂਡ ਮਾਫੀਆ ਤੋਂ ਉਹ ਜ਼ਮੀਨਾਂ
ਛੁਡਾਣਾ, ਵਸ ਦਾ ਰੋਗ ਨਹੀਂ ਰਹਿਣਾ। ਉਹਨਾਂ ਨੇ ਬਥੇਰੇ ਟੈਕਨੀਕਲ ਪ੍ਰੋਗਰਾਮ ਐਸੇ ਕੱਢ ਲੈਣੇ ਨੇ, ਜਾਂ ਦੂਜੇ ਲਫ਼ਜ਼ਾਂ ਵਿੱਚ ਕੋਈ ਨਾ ਕੋਈ ਲੁੱਚ ਐਸਾ ਤਲਣਾ ਹੈ ਕਿ ਫਿਰ ਬੰਦਾ ਸੋਚਦਾ ਹੀ ਰਹਿ ਜਾਣਾ ਕਿ ਬਣਿਆ ਕੀ। ਗੱਲ ਨਿੱਕੀ ਜਿਹੀ ਕਿ ਯਾਰ ਫਰੂਕਾ ਕੀ ਬਣੇਗਾ ਇਸ ਦੁਨੀਆ ਦਾ, ਮੈਨੂੰ ਤੇ ਕੋਈ ਸਮਝ ਨਹੀਂ, ਤੁਹਾਨੂੰ ਹੈ ਜੇ ਸਮਝੋ ਤੇ ਸਮਝਾਓ, ਕਹਾਣੀ ਬੰਨੇ ਲਾਓ। ਗੱਲ ਨਿੱਕੀ ਜਿਹੀ, ਯਾਰ ਫਰੂਕਾ ਕੀ ਬਣੇਗਾ ਇਸ ਦੁਨੀਆ ਦਾ, ਗੱਲ ਨਿੱਕੀ ਜਿਹੀ।